ਸਟੋਰ ਵਿੱਚ ਚੱਲਦੇ ਜਾ ਰਹੇ ਹਾਂ ਅਤੇ ਨਾਲ ਅਸੀਂ ਚੀਜ਼ਾਂ ਦੇਖਦੇ ਜਾ ਰਹੇ ਹਾਂ। ਖਾਸਾ ਬੜਾ ਸਟੋਰ ਹੈ, ਇਸ ਤੋਂ ਫਿਰਨ ਨੂੰ ਵੀ ਟਾਈਮ ਹੀ ਲੱਗੇਗਾ ਸਾਨੂੰ, ਸਾਰੀਆਂ ਚੀਜ਼ਾਂ ਦੇਖਣ ਲਈ ਖਾਸਾ ਟਾਈਮ ਲੱਗ ਜਾਣਾ ਵਾ। ਅਤੇ ਨਾਲੋਂ ਨਾਲ ਅਸੀਂ ਇੱਕ ਕਸਟਿਊਮ ਵਾਲਾ ਸੈਕਸ਼ਨ ਆ ਗਿਆ। ਬੱਚੇ ਮੁਖਤਲਿਫ ਡਰੈਸਿਸ ਪਾਉਂਦੇ ਨੇ, ਕਸਟਿਊਮ ਬਣਾਉਂਦੇ ਨੇ ਮੁਖਤਲਿਫ ਕਰੈਕਟਰ ਦੇ ਹਿਸਾਬ ਦੇ ਨਾਲ। ਸਕੂਲ ਵਿੱਚ ਬਾਅਦ ਦਫਾ ਡਰਾਮੇ ਹੁੰਦੇ ਨੇ, ਉਹਨਾਂ 'ਚ ਪਾਉਂਦੇ ਨੇ। ਅਤੇ ਇਸ ਤਰ੍ਹਾਂ ਕਸਟਿਊਮ ਵਾਲਾ ਜਿਹੜਾ ਪੋਰਸ਼ਨ ਹੈ। ਅਤੇ ਇਹ ਪਿੰਕ ਕਲਰ ਦੀ ਜੈਕਟ ਬੜੀ ਜ਼ਬਰਦਸਤ ਵੀ ਲੱਗਦੀ, ਛੋਟੇ ਛੋਟੇ ਅਤੇ ਸਟਾਰ ਬਣੇ ਹੋਏ ਨੇ ਔਰ ਬਹੁਤ ਹੀ ਮੈਨੂੰ ਅੱਛੀ ਲੱਗੀ। ਕੈਪ ਆ ਗਏ ਨੇ ਜੀ, ਹੁਣ ਗਰਮੀ ਆਉਂਦੀ ਹੈ, ਕੈਪ ਵੀ ਆ ਜਾਣੇ ਨੇ, ਮੈਦਾਨ ਵਿੱਚ ਆ ਗਏ ਨੇ, ਕਿਉਂਕਿ ਲੋਕਾਂ ਨੇ ਬਾਹਰ ਨਿਕਲਣਾ ਵੇ ਅਤੇ ਕੈਪ ਜ਼ਰੂਰ ਇਸਤੇਮਾਲ ਕਰਦੇ ਨੇ। ਬਾਰਬੀ ਵਾਲੇ ਕੈਪ ਤਾਂ ਬੱਚੀਆਂ ਵਿੱਚ ਖਾਸ ਤੌਰ 'ਤੇ ਬੜੇ ਮਸ਼ਹੂਰ ਨੇ। ਸ਼ੂਜ਼ ਦੇਖੋ, ਬੜੇ ਜ਼ਬਰਦਸਤ ਲੌਂਗ ਸ਼ੂਜ਼, ਵੈਲੀਸ ਕਹਿੰਦੇ ਨੇ ਇਹਨਾਂ ਨੂੰ। ਇਹ ਪਾਉਂਦੇ ਨੇ ਬਾਰਿਸ਼ ਦੇ ਦਿਨਾਂ ਵਿੱਚ, ਠੰਡ ਵਿੱਚ, ਅਤੇ ਬੜਾ ਖੂਬਸੂਰਤ ਪ੍ਰਿੰਟ ਇਹਦਾ। ਬਿਹਤਰੀਨ ਚੀਜ਼ਾਂ ਨਜ਼ਰ ਆ ਰਹੀਆਂ ਨੇ। ਇਹ ਦੇਖ ਲਓ ਜੀ, ਕਿੰਨਾ ਖੂਬਸੂਰਤ ਔਰੇਂਜ ਕਲਰ ਦਾ ਫਰੋਕ ਟੰਗਿਆ ਹੋਇਆ ਹੈ ਔਰ ਇਹਦੇ 'ਚ ਮੁਖਤਲਿਫ ਕਲਰ ਹੋਰ ਵੀ ਹੈਗੇ ਨੇ। ਮਲਟੀ ਕਲਰ ਦੇ ਕੱਪੜੇ, ਬੱਚਿਆਂ 'ਚ ਇੰਨੀ ਵਰਾਇਟੀ ਹੁੰਦੀ ਹੈ। ਇੱਕ ਹੋਰ ਹੈਟ ਨਜ਼ਰ ਆ ਗਿਆ ਮੈਨੂੰ ਛੋਟੇ ਬੱਚਿਆਂ ਦਾ, ਔਰ ਬਿਲਕੁਲ ਬੜਾ ਖੂਬਸੂਰਤ ਮਲਟੀ ਕਲਰ। ਇੰਨੀਆਂ ਪਿਆਰੀਆਂ ਚੀਜ਼ਾਂ ਬੱਚਿਆਂ ਦੀਆਂ ਬਣਾਉਂਦੇ ਨੇ। ਮੈਂ ਤਾਂ ਬਾਅਦ ਦਫਾ ਸੋਚਦੀ ਹਾਂ ਕਿ ਕੌਣ ਡਿਜ਼ਾਈਨ ਕਰਦਾ ਵੇ, ਕਿੱਥੇ ਬੈਠ ਕੇ ਡਿਜ਼ਾਈਨ ਹੁੰਦੇ ਨੇ। ਇੰਨੇ ਪਿਆਰੇ ਪਿਆਰੇ ਕੱਪੜੇ, ਹਰ ਕੱਪੜਾ ਤੁਸੀਂ ਦੇਖੋ ਬੱਚਿਆਂ ਦਾ ਬੜਾ ਕਲਰਫੁਲ ਵੀ ਹੁੰਦਾ ਹੈ ਔਰ ਡਿਜ਼ਾਈਨਿੰਗ ਉਹਦੀ ਅਲੱਗ ਹੁੰਦੀ ਹੈ। ਔਰ ਦੇਖ ਲਓ ਕਿੰਨੇ ਪਿਆਰੇ ਪਿਆਰੇ ਇਸ ਟਾਈਪ ਦੇ ਜਿਹੜੇ ਕੱਪੜੇ ਨੇ, ਇਹ ਜਿਹੜੇ ਨੈਟ ਸਟਾਈਲ ਦੇ ਕਹਿ ਲਓ, ਇਹ ਗਰਮੀਆਂ ਵਿੱਚ ਖਾਸੇ ਇਨ ਹੋ ਜਾਂਦੇ ਨੇ। ਇਹ ਛੋਟੀ ਜਿਹੜੀ ਸ਼ਾਰਟ ਔਰ ਇਹ ਚੀਜ਼ਾਂ, ਕਿਉਂਕਿ ਬੱਚੇ ਫਿਰ ਗਰਮੀ ਵਿੱਚ ਇੱਥੇ ਇਹ ਪਾ ਕੇ ਖੇਲਦੇ ਨੇ, ਨਾਲ ਆਈਸਕ੍ਰੀਮ ਖਾਂਦੇ ਨੇ ਬੱਚੇ। ਦੇਖ ਲਓ ਗਰਮੀ ਸਮਰ ਸੇਲ, ਦੇਖ ਲਓ ਕਿੰਨੀ ਮਜ਼ੇਦਾਰ ਸਮਰ ਦੀਆਂ ਚੀਜ਼ਾਂ ਆਈਆਂ ਨੇ। ਇਹ ਦੇਖ ਲਓ ਜੀ, ਇਹ ਵੀ ਬੜਾ ਖੂਬਸੂਰਤ ਡਰੈਸ ਹੈ। ਬੱਚਿਆਂ ਦੇ ਜਿਹੜੇ ਬਣਦੇ ਨੇ ਕੱਪੜੇ, ਉਹਨਾਂ 'ਚ ਕਲਰ ਬੜੇ ਅੱਛੇ ਯੂਜ਼ ਕੀਤੇ ਜਾਂਦੇ ਨੇ। ਔਰ ਇਹ ਦੇਖੋ ਆ ਗਏ ਜੇ ਜੀਨਸ ਦਾ ਸੈਕਸ਼ਨ, ਬੜੀ ਟਾਈਟਸ, ਇਹਦੇ ਵਿੱਚ ਵੀ ਸਾਈਜ਼ ਔਰ ਡਿਜ਼ਾਈਨ ਔਰ ਕਲਰ ਦਸਤਿਆਬ ਨੇ। ਇਹ ਤਾਂ ਮੈਨੂੰ ਬੜਾ ਹੀ ਚੰਗਾ ਲੱਗਿਆ ਵੇ, ਯਕੀਨ ਮੰਨੋ ਮੇਰਾ ਦਿਲ ਕਰ ਰਿਹਾ ਕਿ ਮੈਂ ਲੈ ਲਵਾਂ ਫੌਰਨ, ਮੈਂ ਹੀ ਪਾ ਲਵਾਂ, ਪਰ ਮੈਂ ਪਾ ਨਹੀਂ ਸਕਦੀ ਹਾਂ। ਕਾਸ਼ ਮੈਂ ਇੰਨੀ ਛੋਟੀ ਹੁੰਦੀ ਤਾਂ ਮੈਂ ਪਾ ਲੈਣਾ ਸੀ ਬਈ। ਇੰਨਾ ਪਿਆਰਾ ਲੱਗ ਰਿਹਾ ਹੈ ਡਰੈਸ ਨਾਲ, ਬਹੁਤ ਹੀ ਅੱਛਾ ਲੱਗਿਆ ਮੈਨੂੰ। ਇਹ ਯੈਲੋ ਵੀ ਬੜਾ ਖੂਬਸੂਰਤ ਹੈ। ਇਹ ਦੇਖ ਲਓ ਇੱਕ ਹੋਰ ਡਿਜ਼ਾਈਨ ਵੀ ਨੈਟ ਸਟਾਈਲ 'ਚ ਬਣਿਆ, ਲੇਕਿਨ ਇਹਦਾ ਗਰਮੀ ਦੇ ਹਿਸਾਬ ਦੇ ਨਾਲ ਬਣੇ ਹੋਏ ਨੇ ਕੱਪੜੇ। ਲਓ ਬਈ ਸ਼ੂਜ਼ ਦੇਖ ਲਵੋ, ਅੱਡੀ ਵਾਲੀ ਜੁੱਤੀ, ਅੱਡੀ ਵਾਲੀ ਜੁੱਤੀ, ਅੱਡੀ ਵਾਲੀ ਜੁੱਤੀ ਦੇਖ ਲਵੋ ਬਈ, ਅੱਡੀਆਂ ਵਾਲੀ ਜੁੱਤੀ। ਅਸੀਂ ਛੋਟੇ ਹੁੰਦੇ ਸਾਂ, ਸਾਨੂੰ ਬੜਾ ਸ਼ੌਕ ਹੁੰਦਾ ਸੀ ਅੱਡੀ ਵਾਲੀ ਜੁੱਤੀ ਪਾਉਣ ਦਾ, ਪਰ ਅੱਬੂ ਜਿਹੜੇ ਨਾਲ ਲੈ ਕੇ ਨਹੀਂ ਦਿੰਦੇ ਸਨ। ਅੱਬੂ ਕਹਿੰਦਾ ਤੁਹਾਡੀ ਲੱਤ ਟੁੱਟ ਜਾਏਗੀ, ਦੰਦ ਟੁੱਟ ਜਾਣਗੇ, ਕੋਈ ਜ਼ਰੂਰਤ ਨਹੀਂ ਤੁਹਾਨੂੰ ਅੱਡੀ ਵਾਲੀ ਜੁੱਤੀ ਪਾਉਣ ਦੀ। ਪਰ ਅਸੀਂ ਬਸ ਚੁੱਪ ਕਰਕੇ ਸਾਦੀ ਜੁੱਤੀ ਪਾ ਲੈਂਦੇ ਹੁੰਦੇ ਸਾਂ ਅਤੇ ਗੁਜ਼ਾਰਾ ਕਰ ਲੈਂਦੇ ਸਾਂ। ਅਤੇ ਹੁਣ ਦੇਖੋ ਕਿੰਨੀ ਖੂਬਸੂਰਤ ਜੁੱਤੀਆਂ ਅੱਡੀਆਂ ਵਾਲੀਆਂ। ਪਰ ਹੁਣ ਜਿਹੜਾ ਵੇ, ਹੁਣ ਇਸ ਡਰ ਲੱਗਦਾ ਗੋਡਾ ਨਾ ਟੁੱਟ ਜਾਵੇ ਅਤੇ ਅੱਡੀ ਵਾਲੀ ਨਹੀਂ ਪਾ ਸਕਦੇ ਹਾਂ। ਬਸ ਦੇਖ ਕੇ ਅਤੇ ਰੱਖ ਦਿੰਦੇ ਹਾਂ। ਹਰ ਜੁੱਤੀ ਅਸੀਂ ਦੇਖਦੇ ਹਾਂ ਅਤੇ ਬੜੀ ਪਸੰਦ ਆਉਂਦੀ ਹੈ, ਪਰ ਫਿਰ ਉੱਥੇ ਨਾਲ ਹੀ ਉੱਥੇ ਅਸੀਂ ਵਾਪਸ ਰੱਖ ਦਿੰਦੇ ਹਾਂ ਕਿ ਚਲੋ ਵੀ ਬਸ ਇੰਨਾ ਹੀ ਕੰਮ ਸੀ। ਲਓ ਬਈ ਕਾਂਟੇ ਦੇਖ ਲਵੋ, ਏਅਰਰਿੰਗਸ, ਅਤੇ ਪੰਜਾਬੀ 'ਚ ਕਹਿੰਦੇ ਨੇ ਕਾਂਟੇ। ਕੰਨੀ ਕਾਂਟੇ ਪਾਏ ਹੋਏ ਨੇ, ਕੰਨੀ ਕਾਂਟੇ ਪਾਏ ਹੋਏ ਨੇ, ਸਾਡੇ ਨਾਲੋਂ ਬਟਣ ਚੰਗੇ ਜਿਹੜੇ ਸੀਨੇ ਨਾਲ ਲਾਏ ਹੋਏ ਨੇ। ਇਹ ਦੇਖੋ ਜੀ ਹੇਅਰ ਬੈਂਡ ਕਿੰਨੇ ਖੂਬਸੂਰਤ ਬੱਚੀਆਂ ਦੇ ਬਣੇ ਹੋਏ ਨੇ। ਇਸ ਲਾ ਲਵੋ ਔਰ ਬੋ ਸਟਾਈਲ ਦੇ ਬੜੀ ਪਿਆਰੀਆਂ ਚੀਜ਼ਾਂ ਨੇ। ਇਸ ਟਾਈਪ ਦੀਆਂ ਚੀਜ਼ਾਂ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ। ਸਾਡੇ ਬਚਪਨ 'ਚ ਤਾਂ ਚੀਜ਼ਾਂ ਦਸਤਿਆਬ ਹੀ ਨਹੀਂ ਸਨ, ਅਤੇ ਹੁਣ ਜਿਹੜਾ ਵੇ ਦੇਖ ਕੇ ਅਸੀਂ ਖੁਸ਼ ਹੋ ਜਾਂਦੇ ਹਾਂ। ਪਰ ਸ਼ੁਕਰ ਹੈ ਅੱਲਾ ਦਾ ਕਿ ਐਸੀਆਂ ਚੀਜ਼ਾਂ ਅਸੀਂ ਦੇਖ ਹੀ ਲਈਆਂ। ਮਜ਼ੀਦ ਕਾਂਟੇ ਆ ਗਏ ਨੇ, ਜੋ ਦੇਖ ਲਓ ਬਈ ਕਾਂਟਿਆਂ ਦੀ ਬਹਾਰ ਉਤਰੀ ਹੋਈ ਹੈ ਇੱਥੇ। ਏਅਰਿੰਗਸ ਬਹੁਤ ਸ਼ੌਕ ਨਾਲ ਪਾਏ ਜਾਂਦੇ ਨੇ। ਦੇਖੋ ਹਾਰ ਕਿੰਨਾ ਪਿਆਰਾ ਵੇ। ਜਿਊਲਰੀ ਆਈਟਮ ਐਸੇ ਨੇ ਕਿ ਬੱਚੀਆਂ ਤਾਂ ਬਈ ਦੀਵਾਨੀਆਂ ਹੁੰਦੀਆਂ ਨੇ, ਉਹਨਾਂ ਨੇ ਜ਼ਰੂਰ ਲੈਣਾ ਹੁੰਦਾ। ਇਹ ਦੇਖੋ ਕਿੰਨੇ ਪਿਆਰੇ ਕੰਨਾਂ 'ਚ ਪਾਉਣ ਵਾਲੇ ਬਣੇ ਹੋਏ ਨੇ, ਕਿੰਨਾ ਖੂਬਸੂਰਤ ਬਣਿਆ ਹੋਇਆ।
देखते जाओ। इस मेरा फोन आ गया सी, मैं फोन बंद किया, ਉਹਦੀ ਬੈਲ ਵੱਜ ਗਈ ਸੀ। ਲੋ ਬਈ ਇਹ ਤੇ ਬੜਾ ਹੀ ਪਿਆਰਾ ਲੱਗਿਆ ਮੈਨੂੰ, ਜ਼ਬਰਦਸਤ। ਇਹ ਤੇ ਮੇਰਾ ਦਿਲ ਕਰ ਰਿਹਾ ਮੈਂ ਲੈ ਲਵਾਂ, ਪਰ ਹੁਣ ਵਾਲ ਹੀ ਹੈ ਨਹੀਂ, ਲਾਣੇ ਕਿੱਥੇ ਨੇ ਐਡਾ ਵੱਡਾ ਕਲਿੱਪ। ਇਹ ਲੋ ਜੀ ਪਰਸ ਦੇਖ ਲਵੋ, ਰੰਗ ਬਿਰੰਗੇ ਪਰਸ, ਕੈਪ ਔਰ ਬਹੁਤ ਸਾਰੀਆਂ ਸ਼ੈਵਾਂ ਤੁਹਾਨੂੰ ਨਜ਼ਰ ਆਉਣਗੀਆਂ। ਗਰਮੀ ਦੇ ਹਿਸਾਬ ਦੇ ਨਾਲ ਬੜੇ ਇਸ ਤਰ੍ਹਾਂ ਥੈਲੇ ਸਟਾਈਲ ਦੇ ਜਿਹੜੇ ਨੇ ਬੈਗ ਬਹੁਤ ਚੱਲਦੇ ਨੇ, ਕਿਉਂਕਿ ਲੋਕ ਜ਼ਿਆਦਾਤਰ ਬੀਚ 'ਤੇ ਜਾਂਦੇ ਨੇ, ਵਿੱਚ ਛੋਟਾ ਮੋਟਾ ਆਪਣਾ ਸਮਾਨ ਰੱਖ ਲਿਆ ਅਤੇ ਟੋਪੀ ਪਾ ਲਈ ਹੈ ਨਾਲ, ਇਸ ਤਰ੍ਹਾਂ ਦੀ ਟੋਪੀ ਹੈਡ ਸਟਾਈਲ ਦੀ, ਅਤੇ ਨਾਲ ਆਪਣਾ ਸਮਾਨ ਰੱਖਿਆ ਅਤੇ ਬੀਚ ਸਮੁੰਦਰ ਦੇ ਕਿਨਾਰੇ ਲੋਕ ਜਾਂਦੇ ਨੇ, ਵਾਕ ਕਰਦੇ ਨੇ। ਇਸ ਥੈਲੇ ਸਟਾਈਲ ਦੇ ਬੈਗਾਂ ਦੀ ਵੀ ਬੜੀ ਡਿਮਾਂਡ ਹੈ ਅਤੇ ਇਹ ਮੈਨੂੰ ਬੜਾ ਹੀ ਚੰਗਾ ਲੱਗਿਆ। ਇਹ ਜਿਵੇਂ ਆਪਣੇ ਸਕਾਫਤੀ ਟੱਚ ਹੁੰਦਾ ਹੈ ਨਾ, ਇਸ ਟਾਈਪ ਦਾ ਬੈਗ ਹੈ, ਕਲਰਫੁਲ ਵੀ ਬਹੁਤ ਹੈ ਔਰ ਇਹ ਤਾਂ ਉੱਨ ਦਾ ਜਿਵੇਂ ਕੰਮ ਹੋਇਆ ਹੁੰਦਾ ਹੈ ਨਾ, ਇਸ ਤਰ੍ਹਾਂ ਵੀ ਇਹ ਬੈਗ ਵੀ ਬੜਾ ਹੀ ਜ਼ਬਰਦਸਤ ਲੱਗਿਆ ਮੈਨੂੰ। ਸਾਰੇ ਹੀ ਚੰਗੇ ਨੇ ਬਈ, ਫਰੀ ਵਿੱਚ ਦੇਖਣੇ ਹੋਣ ਤਾਂ ਸਾਰੇ ਹੀ ਚੰਗੇ ਨੇ, ਖਰੀਦਣਾ ਹੋਵੇ ਤਾਂ ਫਿਰ ਕੋਈ ਇੱਕ ਅੱਧ ਬੰਦਾ ਚੋਇਸ ਕਰਦਾ ਵੇ। ਇਹ ਵੀ ਦੇਖੋ ਕਾਲਾ ਲਿਸ਼ਕਦਾ ਹੋਇਆ, ਲਿਸ਼ਕਦਾ ਲਾਈਨਿੰਗ ਵਿੱਚ ਬੜਾ ਖੂਬਸੂਰਤ। ਬਾਕੀ ਇਹ ਬਹੁਤ ਪਿਆਰਾ ਲੱਗ ਰਿਹਾ, ਅਗਰ ਲਿਆ ਹੋਵੇ ਨਾ ਤੁਸੀਂ ਸ਼ੋਲਡਰ 'ਤੇ ਤਾਂ ਬਈ ਆਪਣਾ ਹੀ ਵੱਖਰੀ ਸ਼ੋਸ਼ਾ ਤੁਹਾਡੀ ਹੋ ਜਾਏਗੀ। ਅਤੇ ਇਹ ਦੇਖ ਲਓ ਰੰਗ ਬਿਰੰਗੇ ਬੈਗਸ। ਲਾਇਬਾ ਆਪ ਦੇਖ ਲਓ ਬਈ, ਲਾਇਬਾ ਨੂੰ ਬੈਗਾਂ ਵਾਲਾ ਸੈਕਸ਼ਨ ਬੜਾ ਪਸੰਦ ਆਉਂਦਾ। ਜਿੱਦਣ ਮੈਂ ਦਿਖਾਉਂਦੀ ਹਾਂ ਤਾਂ ਲਾਇਬਾ ਕਹਿੰਦੀ ਹੈ ਬਈ ਮੈਨੂੰ ਬੜੇ ਚੰਗੇ ਲੱਗੇ ਨੇ। ਤਾਂ ਲਾਇਬਾ ਦੇਖ ਲਿਆ ਬਈ, ਇਹ ਬੈਲਟਾਂ ਲਓ ਬਈ, ਇਹ ਬੈਲਟ ਵੀ ਬੜੀ ਚੱਲਦੀਆਂ ਨੇ ਬੱਚੀਆਂ ਪੈਂਟਸ ਦੇ ਨਾਲ। ਇਹ ਉਸ ਤਰ੍ਹਾਂ ਨਹੀਂ, ਇਹ ਬਸ ਫੈਸ਼ਨ ਦੇ ਤੌਰ 'ਤੇ ਪਾਈਆਂ ਜਾਂਦੀਆਂ ਨੇ ਔਰ ਕਾਫੀ ਲੋਕ ਬੈਲਟ ਜਿਹੜੀ ਨਾ ਯੂਜ਼ ਕਰਦੇ ਨੇ ਇੱਥੇ। ਫਿਰ ਆ ਗਿਆ ਵੀ ਛੋਟੇ ਹੁਣ ਗਰਮੀ ਹੈ, ਸਮਰ ਸੀਜ਼ਨ ਹੈ, ਅਤੇ ਇਹ ਤੁਹਾਨੂੰ ਇਸ ਤਰ੍ਹਾਂ ਦੇ ਹੀ ਕੱਪੜੇ ਨਜ਼ਰ ਆਉਣਗੇ ਬਈ ਜ਼ਿਆਦਾ। ਅਤੇ ਉਜ਼ਮਾ ਨੇ ਬੜਾ ਅੱਛਾ ਇੱਕ ਦਿਨ ਕੌਮੈਂਟ ਕੀਤਾ। ਉਜ਼ਮਾ ਕਹਿੰਦੀ ਸਾਨੂੰ ਬਾਰ ਨਾ ਤੁਸੀਂ ਦੱਸਿਆ ਕਰੋ ਬਾਜੀ ਕਿ ਤੁਸੀਂ ਇਹ ਸਮਰ ਦੇ ਕੱਪੜੇ ਨੇ ਅਤੇ ਫਲਾਨਾ ਵਿੱਚ ਇਹ ਵੇ, ਸਾਡੀ ਵੀ ਇੱਥੋਂ ਜਦੋਂ ਲਾਈਟ ਜਾਂਦੀ ਹੈ ਅਸੀਂ ਵੀ ਇਹਦਾ ਇੰਜੋਏ ਕਰਨੇ ਇਸ ਤਰ੍ਹਾਂ ਦੇ ਕੱਪੜੇ, ਬਿਲਕੁਲ ਤੁਸੀਂ ਫਿਕਰ ਨਾ ਕਰੋ। ਉਜ਼ਮਾ ਦਾ ਕੌਮੈਂਟ ਬੜਾ ਜ਼ਬਰਦਸਤ ਸੀ। ਅਤੇ ਲਓ ਵੀ ਬੈਗ ਦੇਖ ਲਵੋ, ਬੈਗਾਂ ਦੀ ਬਹਾਰ, ਪਿੰਕ ਕਲਰ ਅਤੇ ਪਰਪਲ ਕਲਰ। ਅਤੇ ਇਹ ਦੇਖ ਲਓ ਵੀ ਇਹ ਇੱਕ ਲੈਗਨ ਜੀ ਲਾ ਕੇ ਲੱਤਾਂ ਇਹਨਾਂ ਨੇ ਪੁੱਠੀਆਂ ਜਿਹੀਆਂ ਕਰਕੇ ਕੋਈ ਇੱਕ ਡਿਜ਼ਾਈਨ ਬਣਾਇਆ ਹੋਇਆ ਹੋਵੇ, ਇਹ ਵੀ ਚੈੱਕ ਕਰੋ। ਲਓ ਬਈ ਬਹੁਤ ਵਰਾਇਟੀ ਹੈ। ਮੈਂ ਤਾਂ ਦੇਖ ਕੇ ਜਿਸ ਸਟੋਰ 'ਚ ਜਾਂਦੀ ਹਾਂ, ਜਿਸ ਕਿ ਮੌਲ 'ਚ ਚਲੇ ਜਾਈਏ, ਅਸੀਂ ਤਾਂ ਥੱਕ ਜਾਂਦੇ ਹਾਂ ਦੇਖ ਕੇ ਬਈ ਚੀਜ਼ਾਂ ਮੁੱਕਦੀਆਂ ਹੀ ਨਹੀਂ। ਦੇਖ ਕੇ ਬੰਦਾ ਜਿਹੜਾ ਨਾ ਅੱਧਮੂੰਹਾ ਹੋ ਜਾਂਦਾ ਵੇ। ਬਈ ਲੈਣ ਵਾਲੀ ਗੱਲ ਤਾਂ ਖੈਰ ਹੁੰਦੀ ਹੈ, ਲੇਕਿਨ ਇੰਨਾ ਦੇਖ ਕੇ ਵੀ ਅੱਖਾਂ ਤੁਹਾਡੀਆਂ ਥੱਕ ਜਾਂਦੀਆਂ ਨੇ, ਇੰਨੀ ਵਰਾਇਟੀ। ਇਹ ਦੇਖੋ ਕਿੰਨਾ ਕਲਰਫੁਲ ਡਰੈਸ ਹੈ ਔਰ ਮੈਨੂੰ ਤਾਂ ਬੜਾ ਹੀ ਚੰਗਾ ਲੱਗਿਆ, ਕਿਉਂਕਿ ਮੈਨੂੰ ਖਿਲਦੇ ਕਲਰ ਬੜੇ ਅੱਛੇ ਲੱਗਦੇ ਨੇ। ਖਾਸ ਕਰ ਯੰਗ ਬੱਚੀਆਂ ਨੇ ਪਾਏ ਹੋਣ ਤੇ ਬੜੇ ਅੱਛੇ ਲੱਗਦੇ ਨੇ। ਸ਼ਾਰਟਸ ਆ ਗਏ ਬਈ, ਉਜ਼ਮਾ ਫਿਰ ਇੱਕ ਦਫਾ ਯਾਦ ਆ ਗਈ। ਉਜ਼ਮਾ ਕਹਿੰਦੀ ਅਸੀਂ ਗਰਮੀਆਂ 'ਚ ਅਸੀਂ ਵੀ ਇਸ ਤਰ੍ਹਾਂ ਹੀ ਹੁੰਦੇ ਹਾਂ, ਸਾਨੂੰ ਜਿਹੜੇ ਲਾਈਟ ਵਾਲੇ ਇਸ ਤਰ੍ਹਾਂ ਕਰ ਦਿੰਦੇ ਨੇ ਸਾਡਾ ਹੁਲੀਆ, ਤੁਸੀਂ ਬਿਲਕੁਲ ਬੇਫਿਕਰ ਹੋ ਜਾਓ, ਅਸੀਂ ਤੁਹਾਡੀ ਬਰਾਬਰੀ ਕਰਦੇ ਰਹਿੰਦੇ ਹਾਂ। ਲਓ ਬਈ ਸ਼ਾਰਟਸ ਦੇਖਦੇ ਜਾਓ, ਰੰਗ ਬਿਰੰਗੇ ਪ੍ਰਿੰਟਡ ਸਾਦੇ ਮਾਮਾ, ਤੇ ਬੜਾ ਵੀ ਜ਼ਬਰਦਸਤ ਸ਼ਰਟ ਹੈ ਔਰ ਬੜਾ ਦੇਖੋ ਕਿੰਨਾ ਇੱਕ ਛੋਟੇ ਜਿਹੇ ਲਫ਼ਜ਼ ਲਿਖ ਕੇ ਜਾਂ ਛੋਟੇ ਜਿਹੇ ਕਰਕੇ ਕਿੰਨੀ ਖੂਬਸੂਰਤ ਚੀਜ਼ ਬਣਾ ਦਿੱਤੀ ਜਾਂਦੀ। ਔਰ ਇਹ ਵਾਲਾ ਵੀ ਬੜਾ ਕੱਪੜਾ ਬੜਾ ਹੀ ਚੰਗਾ, ਇੰਨਾ ਅੱਛਾ ਕੱਪੜਾ, ਇੰਨਾ ਸੌਫਟ ਕਿ ਮੈਂ ਯਕੀਨ ਮੰਨੋ ਮੇਰਾ ਦਿਲ ਪਿਆ ਕਰਦਾ ਮੈਂ ਲੈ ਲਵਾਂ। ਅਤੇ ਬਹੁਤ ਹੀ ਅੱਛਾ ਲੱਗ ਰਿਹਾ ਹੈ। ਸ਼ਾਰਟ ਵਿੱਚ ਵੀ ਹੈ, ਹਾਫ ਸਲੀਵਜ਼ ਦੇ ਵਿੱਚ ਵੀ ਹੈ, ਫੁੱਲ ਸਲੀਵਜ਼ ਵਿੱਚ ਵੀ ਹੈ। ਜਿਹੜਾ ਤੁਸੀਂ ਇੱਕ ਪ੍ਰਿੰਟ ਇੱਕ ਹੀ ਹੈ, ਤੁਸੀਂ ਜਿਹੜਾ ਲੈਣਾ ਲੈ ਲਵੋ। ਔਰ ਇਹ ਵੀ ਦੇਖੋ ਬਹੁਤ ਹੀ ਪਿਆਰੀ ਮੈਨੂੰ ਇਹ ਲੱਗੀ ਹੈ ਸ਼ਰਟ ਨਾ, ਬਹੁਤ ਹਾਲੇ ਤੱਕ ਮੈਂ ਜਿੰਨੀਆਂ ਚੀਜ਼ਾਂ ਦੇਖੀਆਂ ਨੇ, ਇੱਕ ਬੱਚੀ ਵਾਲੀ ਇੱਕ ਹੈ, ਇਹ ਮੈਨੂੰ ਦੋਨੋਂ ਚੀਜ਼ਾਂ ਬੜੀਆਂ ਚੰਗੀਆਂ ਲੱਗੀਆਂ ਨੇ। ਇਹ ਵਾਲੀ ਵੀ ਦੇਖੋ ਕਿੰਨਾ ਅੱਛਾ, ਜਿਵੇਂ ਕਰੋਸ਼ੀਏ ਦਾ ਸਾਡਾ ਕੰਮ ਹੁੰਦਾ ਨਾ, ਕਰੋਸ਼ੀਆ ਬਣਾਉਂਦੇ ਸਾਂ, ਉਸ ਸਟਾਈਲ ਦੀਆਂ ਬਣੀਆਂ ਹੋਈਆਂ ਨੇ, ਕਰੋਸ਼ੀਏ ਸਟਾਈਲ ਦੀਆਂ, ਬਹੁਤ ਹੀ ਪਿਆਰੀਆਂ ਲੱਗ ਰਹੀਆਂ ਨੇ। ਕਰੋਸ਼ੀਆ ਹੁਣ ਬਿਲਕੁਲ ਉਹ ਕਹਿੰਦੇ ਨਾਯਾਬ ਹੋ ਗਿਆ ਵੇ। ਪਹਿਲੇ ਔਰਤਾਂ ਘਰਾਂ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਬਣਾਉਂਦੀਆਂ ਸਨ, ਹੁਣ ਦੇਖੋ ਮਸ਼ੀਨਾਂ ਆ ਗਈਆਂ ਨੇ ਔਰ ਮਸ਼ੀਨਾਂ ਵਿੱਚ ਉਹ ਸਾਰੀਆਂ ਚੀਜ਼ਾਂ ਬਣਦੀਆਂ ਨੇ, ਲੇਕਿਨ ਉਸ ਟਾਈਪ ਦੀ ਹੀ ਚੀਜ਼ਾਂ ਦੇਖੋ ਤੁਹਾਨੂੰ ਬਾਜ਼ਾਰ ਵਿੱਚ ਹੁਣ ਮਿਲ ਰਹੀਆਂ ਨੇ। ਇਹ ਵੀ ਦੇਖੋ ਕਰੋਸ਼ੀਆ ਸਟਾਈਲ ਦੀਆਂ ਚੀਜ਼ਾਂ, ਕਿ ਫੈਸ਼ਨ ਕਦੀ ਖ਼ਤਮ ਨਹੀਂ ਹੁੰਦਾ, ਕੁਛ ਅਰਸੇ ਬਾਅਦ ਆ ਜਾਂਦਾ, ਨਵੇਂ ਤਰੀਕੇ ਨਾਲ ਆ ਜਾਂਦਾ, ਪਰ ਆ ਜਾਂਦਾ ਵੇ, ਉਹ ਖ਼ਤਮ ਕਦੀ ਵੀ ਨਹੀਂ ਹੁੰਦਾ।